ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਰਿਵਿਊਅਰਸ ਜਿਸ ਤਰ੍ਹਾਂ ਫਰਾਈਡੇ ਵਾਲੇ ਦਿਨ ਅਸੀਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਦੇ ਹਾਂ। ਸੋ ਅੱਜ ਅਬਜ਼ਰਵਰ ਸੈਂਟਰ ਦੀ ਆਈਡੀ ਤੋਂ ਸਾਨੂੰ 2 ਲਿਖਤਾਂ ਵਸੂਲ ਹੋਈਆਂ ਨੇ। ਇੱਕ ਨਾਭੇ ਦੇ ਰਾਜਕੁਮਾਰ ਦੀ ਦਸਤਾਰਬੰਦੀ ਦੇ ਬਾਬਤ ਐਂਡ ਜਿਹੜੀ ਦੂਸਰੀ ਹੈ ਉਹ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਬਦਲਣ ਬਾਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਲਿਖਤਾਂ ਬਾਰੇ? ਦੇਖੋ ਅਸੀਂ ਇਹ ਰਿਕੁਐਸਟ ਵੀ ਕਰਾਂਗੇ ਕਿ ਬੇਸ਼ੱਕ ਤੁਸੀਂ ਲਾਈਵ ਦੇ ਵਿੱਚ ਇੱਕ ਦੋ ਕਮੈਂਟ ਵੀ ਕਰਦੇ ਹੋ, ਪਰ ਇਹ ਜ਼ਰੂਰੀ ਹੁੰਦਾ ਹੈ ਕਿ ਜੇ ਕੋਈ ਵੀ ਸੀਰੀਅਸ ਇਸ਼ੂ ਡਿਸਕਸ ਕਰਨਾ ਹੈ, ਉਹ ਬੇਸ਼ੱਕ ਤੁਹਾਡੇ ਵਿਚਾਰ ਨੇ ਜਾਂ ਕਿਸੇ ਉੱਤੇ ਤੁਹਾਡੀ ਟਿੱਪਣੀਆਂ ਨੇ, ਤੇ ਉਹ ਪ੍ਰੋਪਰ ਈਮੇਲ ਡਰਾਫਟ ਕਰਨ ਦੇ ਨਾਲ ਹੀ ਤੁਸੀਂ ਡੀਟੇਲ ਦੇ ਵਿੱਚ ਲਿਖ ਸਕਦੇ ਹੋ। ਸੋ ਤੁਸੀਂ sos@tv84.tv ਦੇ ਉੱਤੇ ਜਿਹੜਾ ਉਹ ਆਪਣੀ ਲਿਖਤ ਭੇਜ ਸਕਦੇ ਹੋ। ਔਰ ਇਸ ਵਾਰ ਵੀ ਸਾਨੂੰ ਕੁਝ ਲਿਖਤਾਂ ਆਈਆਂ ਨੇ, ਉਹਦੇ 'ਚੋਂ ਹੀ ਅਸੀਂ ਆਬਜ਼ਰਵੇਸ਼ਨ ਸੈਂਟਰ ਦੀਆਂ 2 ਲਿਖਤਾਂ ਜਿਹੜੀਆਂ ਉਹਨਾਂ ਨੇ ਇਸ ਹਫ਼ਤੇ ਦੇ ਵਿੱਚ ਪਹਿਲਾਂ ਸੀ ਜਿਸ ਨੂੰ ਅਸੀਂ ਨਹੀਂ ਸੀ ਵਿਚਾਰ ਚਰਚਾ 'ਚ ਲੈ ਸਕੇ। ਵੀਰ ਜਤਿੰਦਰ ਸਿੰਘ ਹੋਰਾਂ ਨੇ ਸਿਡਨੀ ਤੋਂ ਵੀ ਸਾਨੂੰ ਲਿਖਿਆ ਹੈ, ਪਰ ਉਹਨਾਂ ਦੀ ਲਿਖਤ ਐਤਕੀ ਬਹੁਤ ਸਿੱਖ ਮੋਰੈਲਿਟੀ ਔਰ ਨੈਸ਼ਨਲਿਜ਼ਮ ਦੇ ਉੱਤੇ ਹੈ। ਮੈਨੂੰ ਇਹ ਲੱਗਿਆ ਕਿ ਵੀ ਉਹ ਆਫ ਇੰਟਰਸਟ ਹੈ, ਲੇਕਿਨ ਬਹੁਤ ਸਾਰਿਆਂ ਤੱਕ ਉਸ ਨੂੰ ਸ਼ਾਇਦ ਅਸੀਂ ਉਹਨਾਂ ਦੀ ਸਿੰਪਲਿਸਿਟੀ ਦੇ ਨਾਲ ਨਹੀਂ ਸੀ ਪਹੁੰਚਾ ਸਕਦੇ, ਇਸ ਲਈ ਅਸੀਂ ਉਸ ਨੂੰ ਐਡ ਨਹੀਂ ਕੀਤਾ ਹੈ। ਪਹਿਲਾਂ ਇਹਨਾਂ ਨੇ ਜਦੋਂ ਇੱਕ ਪਿਛਲੇ ਦਿਨਾਂ ਜਿਹੜੀ ਖਬਰ ਕਈ ਦਿਨ ਛਾਈ ਰਹੀ ਕਿ ਇੱਕ ਜਿਹੜਾ ਨੌਜਵਾਨ ਬੱਚਾ 13-14 ਸਾਲ ਦਾ ਜਿਹਦਾ ਹੈਰੀਟੇਜ ਨਾਭਾ ਦੇ ਸਰਕਾਰੀ ਜਿਹੜੀ ਰਿਆਸਤ ਸੀ, ਜਿਹੜੀ ਲੰਬਾ ਵਕਤ ਰਹੀ ਔਰ 1948 ਤੱਕ ਰਹੀ, ਜਦੋਂ ਕਿ ਨਹਿਰੂ ਔਰ ਪਟੇਲ ਨੇ ਜਿਹੜਾ ਸਿੱਖ ਰਿਆਸਤਾਂ ਸੀ ਉਹਨਾਂ ਨੂੰ ਭਾਰਤ ਦੇ ਜਿਹੜਾ ਵਿੱਚ ਤਾਂ ਜ਼ਮ ਕੀਤਾ ਹੀ ਕੀਤਾ, ਬਾਕੀ ਰਿਆਸਤਾਂ ਦੇ ਨਾਲ ਹੀ 570 ਦੇ ਕਰੀਬ, ਪਰ ਜਿਹੜੀਆਂ ਮਾਲਵੇ ਵਿਚਲੀਆਂ ਇਹ ਸਿੱਖ ਰਿਆਸਤਾਂ ਸੀ, ਇਹਨਾਂ ਨੂੰ ਮਾਲਵੇ ਔਰ ਦੁਆਬੇ ਵੀ ਇਹਨਾਂ ਨੂੰ ਇਕੱਠੇ ਕਰਕੇ ਇੱਕ ਸੂਬਾ ਬਣਾਇਆ ਪੈਪਸੂ, ਪੰਜਾਬ ਐਂਡ ਈਸਟਰਨ ਸਟੇਟਸ ਈਸਟਰਨ ਸਟੇਟਸ ਯੂਨੀਅਨ, ਪੈਪਸੂ ਪੰਜਾਬ ਐਂਡ ਈਸਟਰਨ ਸਟੇਟਸ ਯੂਨੀਅਨ ਨਾਭਾ। ਔਰ ਕਿਉਂਕਿ ਨਾਭਾ ਸਿੱਖ ਸਾਈਕੀ 'ਚ 20ਵੀਂ ਸਦੀ ਦਾ ਜਦੋਂ ਅਸੀਂ ਸਿੱਖ ਇਤਿਹਾਸ ਖਾਸ ਤੌਰ 'ਤੇ ਗੁਰਦੁਆਰਾ ਸੁਧਾਰ ਲਹਿਰ ਦੇਖਦੇ ਹਾਂ ਤਾਂ ਫਿਰ ਨਾਭੇ ਦਾ ਇੱਕ ਆਪਣਾ ਮੁਕਾਮ ਹੈ। ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਕਾਲੀ ਦਸਤਾਰ ਸਜਾਈ, ਨੈਸ਼ਨਲਿਸਟ ਭਾਵਨਾ ਰੱਖਦੇ ਸੀ, ਨਹਿਰੂ ਦੇ ਨਾਲ ਵੀ ਰਾਬਤੇ 'ਚ ਸੀ, ਔਰ ਬਾਅਦ ਦੇ ਵਿੱਚ ਪਟਿਆਲੇ ਦੇ ਨਾਲ ਉਹਨਾਂ ਦਾ ਕੋਈ ਝਗੜਾ ਚੱਲ ਰਿਹਾ ਸੀ ਜਿਹਨੂੰ ਆਧਾਰ ਬਣਾ ਕੇ ਅੰਗਰੇਜ਼ ਦੁਖੀ ਸੀ ਕਿ ਵੀ ਉਹ ਅਕਾਲੀਆਂ ਦੇ ਨਾਲ ਜਾਂ ਸਿੱਖਾਂ ਦੇ ਨਾਲ ਖਲੋਂਦੇ ਨੇ, ਤੇ ਇੱਕ ਉਹਨਾਂ ਨੂੰ ਜਿਹੜਾ ਉਹ ਉੱਥੋਂ ਨਾਭੇ ਤੋਂ ਜਲਾਵਤਨ ਕਰਤਾ ਗਿਆ ਸੀ। ਔਰ ਕੋਨਾਲ ਕੋਡਮ ਜਿਹੜੀ ਇੱਕ ਤਾਮਿਲਨਾਡੂ ਦੇ ਵਿੱਚ ਥਾਂ ਹੈ ਉੱਥੇ ਉਹ ਰਹੇ, ਬਾਕੀ ਰੈਸਟ ਆਫ ਲਾਈਫ ਉਹਨਾਂ ਦੀ ਸ਼ਾਇਦ 1942 ਦੇ ਵਿੱਚ ਮੌਤ ਹੋਈ। ਔਰ ਉਹਨਾਂ ਦਾ ਜਿਹੜਾ ਬੇਟਾ ਸੀ ਪ੍ਰਤਾਪ ਸਿੰਘ, ਜਿਹੜਾ ਮਾਈਨਰ ਸੀ, ਸ਼ਾਇਦ 8-9 ਸਾਲ ਦਾ ਸੀ, ਉਹ ਨਾਭੇ ਦਾ ਰਾਜਾ, ਉਹਦੀ ਜਿਹੜਾ ਅੰਗਰੇਜ਼ ਰੈਜ਼ੀਡੈਂਟ ਉਹਦਾ ਗਾਰਡੀਅਨ ਬਣ ਗਿਆ। ਔਰ ਬਾਅਦ ਦੇ ਵਿੱਚ ਉਹਨੂੰ ਪ੍ਰਤਾਪ ਸਿੰਘ ਨੂੰ ਇਹ ਇੰਗਲੈਂਡ ਲੈ ਗਏ, ਸੈਂਡਰਸ ਜਿਹੜੀ ਟ੍ਰੇਨਿੰਗ ਸੀ ਫੌਜੀਆਂ ਦੀ ਔਰ ਜਿੱਥੇ ਹੁੰਦੀ ਹੈ ਵੱਡਾ, ਉੱਥੇ ਟ੍ਰੂੰਡ ਕੀਤਾ, ਉਹਦੇ ਪਤਤ ਵੀ ਉਹਨੂੰ ਕਰ ਦਿੱਤਾ, ਸਿੱਖੀ ਤੋਂ ਦੂਰ ਕਰ ਦਿੱਤਾ। ਔਰ ਮੁੜ ਕੇ ਜਿਹੜਾ ਨਾਭੇ ਤੋਂ ਸਿੱਖੀ ਦੀ ਤਾਂ ਕੀ ਹੋਣੀ ਸੀ ਗੱਲ, ਫਿਰ ਉਦੋਂ ਅੱਗੋਂ ਜਿਹੜੇ ਪ੍ਰਤਾਪ ਸਿੰਘ ਦੇ ਪੁੱਤਰ ਔਰ ਦੂਜੇ 3 ਬੇਟੇ 1 ਬੇਟੀ, ਔਰ ਉਹ ਵੀ ਕੋਈ ਧੌਲਪੁਰ ਵਿਆਹਿਆ ਰਾਜਪੂਤਾਂ ਨਾਲ, ਕੋਈ ਨੇਪਾਲ ਦੇ ਜਿਹੜੇ ਉਸ ਦੇ ਨਾਲ ਜੁੜਿਆ ਕਿਸੇ ਦਾ ਸੰਬੰਧ ਸ਼ਾਹੀ ਖਾਨਦਾਨ ਨਾਲ, ਰਾਣਾ ਖਾਨਦਾਨ ਨਾਲ। ਸੋ ਸਿੱਖੀ ਤੋਂ ਜਿਹੜਾ ਉਹ ਕੰਮ ਕੋ ਮੁੱਕ ਗਿਆ। ਬਾਕੀ ਹੀਰਾ ਮਹਿਲ, ਹੀਰਾ ਸਿੰਘ ਰਿਪੁਦਮਨ ਸਿੰਘ ਦੇ ਫਾਦਰ ਸੀ, ਉਹ ਵੀ ਉਜੜ ਗਿਆ। ਔਰ ਫਿਰ ਇਹ ਕੁਦਰਤੀ ਆਇਆ ਕਿ ਜੀ ਇੱਕ ਯੰਗ ਬੱਚਾ ਜਿਹੜਾ ਉਹਨਾਂ ਦੇ ਪ੍ਰਤਾਪ ਸਿੰਘ ਦੇ 3 ਪੁੱਤਰਾਂ 'ਚੋਂ 1 ਪੁੱਤਰ ਦੇ ਘਰ ਅੱਗੋਂ ਜੰਮਿਆ, ਉਹਨੇ ਸਵੇਰੇ ਉੱਠ ਕੇ ਇੱਕ ਦਿਨ ਕਿਹਾ ਕਿ ਜੀ ਮੇਰੀ ਕਿਰਪਾਨ ਕਿੱਥੇ ਹੈ। ਔਰ ਫਿਰ ਉਹਨੇ, ਹਾਲਾਂ ਉਹਦੇ ਸਿੱਖੀ ਸਰੂਪ ਵੀ ਨਹੀਂ ਸੀ, ਸਕੂਲ ਪੜ੍ਹਦਾ ਸੀ, ਫਿਰ ਉਹਨੇ ਆਪਣਾ ਪੀਲਾ ਜਿਹੜਾ ਪਟਕਿਆ ਜਾਂ ਕਿਸੇ ਕੱਪੜਾ ਲਟਕਾ ਕੇ ਵੀ ਇਹ ਲਟਕਾ ਦਿਓ, ਇਹ ਸਾਡੇ ਰਾਜ ਦਾ ਝੰਡਾ ਹੈ, ਇਹ ਉਹ। ਸੋ ਇਹ ਪਹਿਲਾਂ ਇੰਟਰਵਿਊ ਵਗੈਰਾ ਚੱਲਦੇ ਰਹੇ। ਫਿਰ ਹੋਇਆ ਵੀ ਉਹਨੇ ਆਪਣੀ ਮਾਂ ਨੂੰ, ਜਿਹੜੀ ਰਾਜਪੂਤ ਪਿਛੋਕੜ ਦੀ ਹੈ ਮੱਧ ਪ੍ਰਦੇਸ਼ ਦੀ, ਉਹਨੇ ਕਿਹਾ ਕਿ ਵੀ ਜਿਹੜੀਆਂ ਗੱਲਾਂ ਉਹਨੇ ਕੀਤੀਆਂ। ਸੋ ਇਵੇਂ ਲੱਗਾ ਜਿਹੜਾ ਉਸ ਪੀਰੀਅਡ 'ਚ ਪ੍ਰਚਾਰਿਆ ਗਿਆ ਕਿ ਜੀ ਜਿਵੇਂ
ਰਿਪੁਦਮਨ ਸਿੰਘ ਦਾ ਪੁਨਰ ਜਨਮ ਹੋਇਆ ਔਰ ਉਹ ਦੁਬਾਰਾ ਹੋਇਆ ਔਰ ਉਹ ਸਿੱਖੀ ਵਿਰਸਾ ਉਹ ਉਸ ਦੇ ਨਾਲ ਜੁੜਿਆ। ਫਿਰ ਉਹ ਮਾਂ ਪੁੱਤਰ ਜਿਹੜੇ ਨੇ ਉਹ ਨਾਭੇ ਆਏ। ਹੀਰਾ ਮਹਿਲ ਜਿਹੜਾ ਪਹਿਲਾਂ ਕੋਰਟ ਕੰਟਰੋਵਰਸੀ 'ਚ ਵੀ ਰਿਹਾ, ਆਪਸੀ ਜਾਇਦਾਦਾਂ ਦੇ ਝਗੜੇ ਤਾਂ ਇਹਨਾਂ ਸਾਰਿਆਂ ਦੇ, ਫਰੀਦਕੋਟ ਦੇ, ਨਾਭੇ ਦੇ, ਪਟਿਆਲੇ ਵਾਲਿਆਂ ਦੇ ਨਹੀਂ ਕਿਤੇ ਆਇਆ ਉਸ ਕਿਸਮ ਦਾ ਝਗੜਾ। ਉਹੀ ਇਹ ਤਾਂ ਲੁੱਟ ਕੇ ਖਾ ਗਏ ਬਾਕੀਆਂ ਨੂੰ। ਲੇਕਿਨ ਨਾਭਾ ਵੀ ਔਰ ਫਰੀਦਕੋਟ ਵੀ ਇਹ ਸਾਰਿਆਂ ਦੇ ਫੈਸਲੇ ਅਦਾਲਤਾਂ 'ਚ ਹੀ ਹੋਏ ਨੇ, ਕੁਛ ਦਾ ਤਾਂ ਅਜੇ ਵੀ ਮੁਕੱਦਮੇ ਚੱਲਦੇ ਨੇ। ਸੋ ਕੁੱਲ ਮਿਲਾ ਕੇ ਹੋਇਆ ਜੀ ਉਹਨੇ ਮਹਿਲ ਦੀ ਪੁਨਰ ਉਸਾਰੀ ਔਰ ਦੂਜੇ ਤੀਜੀ ਔਰ ਪਿਛਲੇ ਦਿਨਾਂ 'ਚ ਵੱਡੇ ਪੈਮਾਨੇ ਦੇ ਉੱਤੇ ਦਸਤਾਰਬੰਦੀ ਦੇ ਨਾਂ ਥੱਲੇ ਐਕਚੁਅਲੀ ਜਿਹੜੀ ਹੈ ਉਹ ਜਿਵੇਂ ਤੁਸੀਂ ਜਿਹਨੂੰ ਹਿੰਦੀ ਸੰਸਕ੍ਰਿਤ ਵਾਲੇ ਰਾਜਿਆ ਅਭਿਸ਼ੇਕ ਕਹਿੰਦੇ ਨੇ, ਰਾਜ ਤਿਲਕ ਦੇਣਾ ਜਾਂ ਰਾਜਾ ਡਿਕਲੇਅਰ ਕਰਨਾ। ਔਰ ਜ਼ਾਹਰ ਹੈ ਕਿ ਬੱਚਾ ਹੁਣ 13-14 ਸਾਲਾਂ ਦਾ ਹੈਗਾ, ਪੜ੍ਹਦਾ ਵੀ ਹੈ, ਕਾਫੀ ਘੋੜਿਆਂ ਦਾ ਸ਼ੌਕ ਰੱਖਦਾ ਹੈ, ਅਸਲੇ ਦਾ ਸ਼ੌਕ ਰੱਖਦਾ ਹੈ, ਗੱਲਾਂ ਵੀ ਬੜੀਆਂ ਸਮਾਰਟ ਨੇ। ਔਰ ਇਹ ਜਿਹੜਾ ਸਾਰਾ ਉਸ ਦੀ ਦਸਤਾਰਬੰਦੀ ਕੰਮ ਤਿਲਕਬੰਦੀ ਹੋਈ, ਉਸ ਦੇ ਵਿੱਚ ਬੜੇ ਬੜੇ ਲੋਕ ਸ਼ਾਮਲ ਹੋਏ। ਉਸ ਦੇ ਵਿੱਚ ਪਟਿਆਲੇ ਜਿਹੜੇ ਰਾਜਪੂਤਾਨੇ ਦੇ, ਰਾਜਸਥਾਨ ਦੇ ਰਾਜਪੂਤ ਵੀ ਔਰ ਦਾਦੀ ਜਿਹੜੀ ਆਪਣੇ ਨੇਪਾਲ ਦੀ ਸ਼ਾਹੀ ਖਾਨਦਾਨ ਦੀ ਉਹ ਵੀ, ਸਭ ਤੋਂ ਵੱਡਾ ਚੀਫ ਗੈਸਟ ਰਾਧਾ ਸਵਾਮੀਆਂ ਦਾ ਗੁਰਿੰਦਰ ਢਿੱਲੋਂ ਬਿਆਸ ਵਾਲਾ, ਫਿਰ ਨਿਹੰਗ ਜਥੇਬੰਦੀਆਂ ਵੀ, ਨਾਮਧਾਰੀਆਂ ਦਾ ਗੁਰੂ ਪੂਰਾ ਜਥਾ ਵੀ, ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਧਾਮੀ ਉਹਨਾਂ ਨੇ ਵੀ ਜਾ ਕੇ ਦਸਤਾਰ ਦਿੱਤੀ। ਬੜਾ ਸਮਾਗਮ ਔਰ ਬਾਅਦ 'ਚ ਹਾਥੀ ਦੇ ਉੱਤੇ ਜਲੂਸ ਤੇ ਉਹ ਔਰ ਉਸ ਦੇ ਉੱਤੇ ਕਈਆਂ ਨੇ ਬੜਾ ਜਜ਼ਬਾਤੀ ਪ੍ਰਗਟਾਵਾ ਵੀ ਕੀਤਾ ਕਿ ਦੇਖੋ ਸਿੱਖ ਰਾਜ ਵਾਪਸ ਆ ਗਿਆ ਔਰ ਦੇਖੋ ਕਿਵੇਂ ਉਹ ਵਾਕਈ ਰਾਜਕੁਮਾਰਾਂ ਵਾਂਗ ਬਿਹੇਵ ਕਰਦਾ ਹੈ। ਔਰ ਅਜੇ ਜਿੰਨੇ ਵੀ ਉਹਦੇ ਇੰਟਰਵਿਊ ਬੜੇ ਸੈਂਸੀਬਲ ਨੇ, ਉਹਨੇ ਟੇਲਰ ਟਿਊਟਰਡ ਨੇ ਜਾਂ ਕੀ ਨੇ। ਜਿੱਦਣ ਅਜੇ ਇਸ ਗੱਲ ਦੀ ਸ਼ੁਰੂਆਤ ਹੀ ਹੋਈ ਕਿ ਜੀ ਇਹ ਇਹਨਾਂ ਦੀ ਕਹਾਣੀ ਹੈ, ਕੈਲੀਫੋਰਨੀਆ ਤੋਂ ਮੈਨੂੰ ਕਿਸੇ ਨੇ ਕਾਲ ਕੀਤਾ ਕਿ ਵੀ ਇਹ ਕੀ ਫੀਨੋਮੇਨ ਹੈ। ਮੈਂ ਕਿਹਾ ਇਹ ਅਮਰੀਕਾ ਜਾਂ ਦੂਜੇ 'ਚ ਵੀ ਕਹਿੰਦੇ ਨੇ ਥਰਡ ਜਨਰੇਸ਼ਨ ਨੋਸਟੈਲਜੀਆ। ਮੈਂ ਕਿਹਾ ਇਹ ਹੁੰਦਾ ਹੈ ਕਿ ਵੀ ਹੁਣ ਜਿਵੇਂ ਜਿਹੜੇ ਲੋਕ ਜਦੋਂ ਵਿਤਨਾਮ ਵਾਰ ਹੋਈ ਜਾਂ ਕੋਰੀਅਨ ਵਾਰ ਹੋਈ, ਵੰਡੇ ਗਏ, ਅਮਰੀਕਾ 'ਚ ਆ ਗਈ ਪਹਿਲੀ ਜਨਰੇਸ਼ਨ, ਦੂਜੀ ਇੱਥੇ ਹੀ ਜੰਮੀ ਪਲੀ, ਦੂਜੀ ਤੀਸਰੀ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਆਪਣੀਆਂ ਰੂਟਸ ਲੱਭਣ ਤੁਰ ਪੈਂਦੇ ਨੇ ਕਿ ਜੀ ਅੱਛਾ ਅਸੀਂ ਕਿੱਥੋਂ ਆਏ, ਅਸੀਂ ਜਨਮ ਭੂਮੀ, ਅਸੀਂ ਉਹ। ਮੈਂ ਕਿਹਾ ਵੀ ਮੈਨੂੰ ਤਾਂ ਇਹ ਥਰਡ ਜਨਰੇਸ਼ਨ ਨੋਸਟੈਲਜੀਆ ਲੱਗਦਾ, ਪਰ ਜਿਸ ਢੰਗ ਨਾਲ ਇਹ ਸਾਰੀ ਮਾਰਕੀਟਿੰਗ ਕੀਤੀ ਗਈ ਜਾਂ ਪਰੋਸਿਆ ਜਾ ਰਿਹਾ ਉਸ ਦੇ ਉੱਤੇ, ਕਿਉਂਕਿ ਬਹੁਤ ਸਾਰੀਆਂ ਉਸ ਕਿਸਮ ਦੀਆਂ ਹਿੰਦੂਤਵਾ ਥਾਟ ਵਾਲੇ ਜਿਹੜੇ ਸਾਰੇ ਬਾਬੇ ਬੂਬੇ ਜਿਸ ਕਿਸਮ ਦੇ ਇਕੱਠੇ ਕੀਤੇ, ਜ਼ਾਹਰ ਹੈ ਵੀ ਕਿਉਂਕਿ ਅਸੀਂ ਆਪਣੀ ਸਟਰਗਲ ਦੀ ਲੜਾਈ ਲੜ ਰਹੇ ਹਾਂ, ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਔਰ ਇਹ ਇੱਕ ਜੈਨੂਇਨ ਕੰਸਰਨ ਵੀ ਹੈ ਕਿ ਵੀ ਇਹਦੇ ਪਿੱਛੇ ਕੋਈ ਕੀ ਸਾਜ਼ਿਸ਼ ਹੋ ਸਕਦੀ ਹੈ। ਇਹ ਨਹੀਂ ਹੈ ਵੀ ਅਸੀਂ ਹਰ ਚੀਜ਼ ਨੂੰ ਸਾਜ਼ਿਸ਼ ਦੇ ਤੌਰ ਤੇ ਹੀ ਦੇਖਦੇ ਹਾਂ, ਪਰ ਮੈਂ ਸਮਝਦਾ ਵੀ ਇਹ ਜੈਨੂਇਨ ਕੰਸਰਨ ਵੀ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ ਕਿ ਭਾਈ ਇਹ ਸਾਰਾ ਪਾਰਟ ਕੀ ਹੈ। ਸੋ ਇਸ ਦੇ ਉੱਤੇ ਹੀ ਆਬਜ਼ਰਵੇਸ਼ਨ ਸੈਂਟਰ ਜ਼ਾਹਰ ਹੈ ਇਹ ਸਾਡੇ ਵੀਰ ਬਹੁਤ ਚੰਗੀ ਤਰ੍ਹਾਂ ਆਬਜ਼ਰਵ ਕਰਦੇ ਨੇ ਸਿਚੁਏਸ਼ਨ ਨੂੰ ਕਲੋਜ਼ਲੀ। ਉਹਨਾਂ ਨੇ ਲਿਖਿਆ ਫਤਿਹ ਬੁਲਾ ਕੇ, ਰੀਸੈਂਟਲੀ a lot of videos are circulating that one of Ripdaman Singh's great grandson was coronated at Nabha. Something sinister might be going on because I have picked up Hindutva narrative online that current Punjab is mostly Patiala, Nabha and Faridkot territory, of which Faridkot and Patiala are known Indophiles. ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵੀ ਨੈਰੇਟਿਵ ਚੱਲ ਰਿਹਾ ਹੈ ਉਹਦੇ 'ਚ ਜਿਹੜਾ ਹਿੰਦੂ ਤਵੀਆਂ ਦਾ ਨੈਰੇਟਿਵ ਇਹਦੇ 'ਚ ਉਹ ਇਹ ਸ਼ੋਅ ਕਰ ਰਹੇ ਨੇ ਕਿ ਵੀ ਜਿਹੜਾ ਪੰਜਾਬ ਹੈ ਉਹ ਤਾਂ ਪਟਿਆਲਾ, ਨਾਭਾ, ਫਰੀਦਕੋਟ ਹੈ ਤੇ ਪਟਿਆਲੇ ਤੇ ਫਰੀਦਕੋਟ ਵਾਲੇ ਪਹਿਲਾਂ ਹੀ ਹਿੰਦੂ ਤਵੀਆਂ ਦੇ ਜਹਾਜ਼ ਤੇ ਚੜ੍ਹੇ ਹੋਏ ਨੇ ਔਰ ਇਹ ਨਾਭੇ ਵਾਲੇ ਵੀ ਜਿਸ ਕਿਸਮ ਦਾ ਸਾਰਾ ਆਲਾ ਦੁਆਲਾ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਵੀ ਇਹ ਸਿੱਖਾਂ ਦੀ ਭਾਵੁਕਤਾ ਔਰ ਉਹਦੇ ਨਾਲ ਜੋੜ ਕੇ ਅਲਟੀਮੇਟਲੀ ਉਹਦਾ ਹਿੰਦੂਤਵਾ ਨੈਰੇਟਿਵ ਵਿੱਚ ਜਿਹੜਾ ਉਹ ਸਿਰਜ ਰਹੇ ਨੇ। ਕਿਉਂਕਿ ਇਹ ਤਾਂ ਪਹਿਲਾਂ ਹੀ ਫਰੀਦਕੋਟ ਐਂਡ ਪਟਿਆਲਾ ਨੋਨ ਇੰਡੋਫਾਈਲਸ, ਨਾਭਾ while Ripdaman Singh had his own views, his lineage are all mixed up, Rajputs, Jats, etc. ਕਿ ਵੀ ਇਹ ਜਿਹੜਾ ਹੈ ਰਿਪਦਮਨ ਸਿੰਘ ਦੇ, ਜਿਵੇਂ ਮੈਂ ਦੱਸਿਆ ਵੀ ਉਹ ਪ੍ਰਤਾਪ ਸਿੰਘ ਵੀ ਪਤਤ ਹੋਇਆ, ਅੱਗੋਂ ਵੀ ਸਾਰੇ ਉਹ ਸਿਰ ਗੁੰਮਜੇ, ਕੋਈ ਇੱਧਰਲੇ ਉੱਧਰਲੇ ਇਕੱਠੇ ਹੋਏ ਨੇ ਸਾਰੇ, ਕਿ ਵੀ ਇਹ ਤਾਂ ਉਹ ਮਿਕਸ ਹੈਰੀਟੇਜ ਹੀ ਹੈ। ਉਹ ਵਿਚਾਰੀ ਹਿੰਦੀ ਬੋਲਦੀ ਹੈ, ਮਾਂ ਵੀ ਉਹਦੀ ਤਾਂ ਹੁਣ ਮਦਰ ਟੰਗ ਹੀ ਉਹ ਹੈ ਜਿਹੜੀ ਰਾਜਪੂਤ ਬੀਬੀ ਹੈ।
Sikh's response should be on Sikh right to self-determination, and it should not matter if Rajas side with us or not. ਉਹ ਕਹਿੰਦਾ ਵੀ ਸਿੱਖਾਂ ਨੂੰ ਜਿਹੜਾ ਸਾਡਾ ਨੈਰੇਟਿਵ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਉਹਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਉਹ ਰਾਜਾ ਸਾਡੇ ਨਾਲ ਖਲੋਂਦਾ ਹੈ ਕਿ ਸਰਕਾਰ ਨਾਲ ਖਲੋਂਦਾ ਹੈ, ਇਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਬਿਲਕੁਲ। ਸਿੱਖ ਸਟੇਟ ਵਿਲ ਨਾਟ ਬੀ ਅ ਕਿੰਗਸ਼ਿਪ, ਨਾਲੇ ਵੈਸੇ ਵੀ ਜਿਹੜੀ ਖਾਲਿਸਤਾਨ ਸਟੇਟ ਹੈ ਉਹ ਕੋਈ ਰਜਵਾੜਾਸ਼ਾਹੀ ਤਾਂ ਨਹੀਂ ਹੋਣੀ। ਸਿੱਖ ਸਟੇਟ ਵਿਲ ਬੀ ਬੇਸਡ ਔਨ ਸਿੱਖ ਪ੍ਰਿੰਸੀਪਲਸ ਐਂਡ ਪਾਵਰ ਵਿਲ ਬੀ ਇਨ ਹੈਂਡਸ ਆਫ ਕਾਮਨ ਮੈਨ ਐਜ਼ ਐਨਵਿਜ਼ਨਡ ਬਾਈ ਦਾ ਡੈਕਲਾਰੇਸ਼ਨ ਐਟ ਅਕਾਲ ਤਖਤ ਸਾਹਿਬ, ਕਿ ਖਾਲਿਸਤਾਨ ਦੀ ਜਿਹੜੀ ਤਰਜ਼ੇ ਹਕੂਮਤ ਹੈ ਉਹਦੇ 'ਚ ਜਿਹੜੀ ਤਾਕਤ ਹੈ ਉਹ ਕਾਮਨ ਬੰਦੇ ਦੇ ਕੋਲ ਹੈ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਅਕਾਲ ਤਖਤ ਤੋਂ ਜਾਰੀ ਖਾਲਿਸਤਾਨ ਦੇ ਐਲਾਨਨਾਮੇ 'ਚ ਹੈ ਕਿ ਭਾਈ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟੱਲ ਹੋਣਗੇ, ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਕੋਈ ਰਜਵਾੜਾਸ਼ਾਹੀ ਦੀ ਕੋਈ ਥਾਂ ਨਹੀਂ ਹੈ, ਕਿਉਂਕਿ ਇਸ ਵੇਲੇ ਜਿਹੜਾ ਆਪਟਿਕਸ ਕ੍ਰੀਏਟ ਹੋ ਰਹੇ ਨੇ, ਜਿਵੇਂ ਇੱਕ ਪਾਸੇ ਤਾਂ ਇਹ ਰਿਪੁਦਮਨ ਸਿੰਘ ਦੇ ਵੰਸ਼ਜ ਵੱਲੋਂ ਇਹ ਆਪਟਿਕਸ ਸੀ, ਦੂਸਰੇ ਪਾਸੇ ਗੋਬਿੰਦ ਸਿੰਘ ਜਿਹੜਾ ਦੋਹਤਾ ਮਾਨ ਸਾਹਿਬ ਦਾ, ਉਹਦਾ ਆਨੰਦ ਕਾਰਜ ਸੀ, ਔਰ ਉਹਦੇ 'ਚ ਵੀ ਉਹ ਚਵਰ ਚਲਾਣਾ ਔਰ ਜਿਵੇਂ ਉਹ ਪੂਰੀ ਰਜਵਾੜਾ ਸ਼ਾਹੀ ਵਾਲਾ ਸ਼ਾਨੋ ਸ਼ੌਕਤ, ਉਹ ਵੀ ਪਤਾ ਨਹੀਂ ਕਿਹੜੀ ਰਿਆਸਤ ਦੇ ਨਾਲ ਜੋੜ ਦਿੱਤਾ ਕਿ ਵੀ ਇਹ ਸਾਡੀ ਜਿਹੜਾ ਚੌਰ ਚਲਾਣਾ, ਕਿਉਂਕਿ ਦੋਨੋਂ ਸਮਾਗਮ ਨਾਲ ਹੋਏ, ਇਸ ਲਈ ਦੋਨੋਂ ਹੀ ਕੰਟਰੋਵਰਸੀ 'ਚ ਫਸੇ। ਨਾਭੇ ਵਾਲੇ ਥੋੜ੍ਹੇ ਬਚੇ ਰਹੇ ਕਿਉਂਕਿ ਇਹਦੇ 'ਚ ਇਹਦਾ ਨੈਰੇਟਿਵ ਜ਼ਿਆਦਾ ਸਟਰੋਂਗ ਬਣ ਗਿਆ, ਲੇਕਿਨ ਜਿਹੜੇ ਜਿਵੇਂ ਆਬਜ਼ਰਵੇਸ਼ਨ ਸੈਂਟਰਸ ਇਹਨਾਂ ਨੇ ਆਬਜ਼ਰਵ ਕੀਤਾ, ਅਸੀਂ ਵੀ ਕਲੋਜ਼ਲੀ ਨੂੰ ਆਬਜ਼ਰਵ ਕਰ ਰਹੇ ਹਾਂ ਕਿ ਵੀ ਇਹ ਸਾਰਾ ਕੀ ਪਾਰਟ ਹੈ, ਪਰ ਅਸੀਂ ਜਜਮੈਂਟਲ ਵੀ ਨਹੀਂ ਸੀ ਹੋਣਾ ਚਾਹੁੰਦੇ। ਫਿਰ ਉਹਨਾਂ ਨੇ ਕਿਹਾ ਕਿ ਜੀ ਐਂਡ ਔਨ ਏ ਸਾਈਡ ਨੋਟ a counter against Hindutva narrative is that current Punjab is Majha and Doaba as well, which was Sarkar-e Khalsa's territory, and as well as everything until Chinese border. So if they want to go by that logic, they can vacate all of the Sarkar-e Khalsa's territory under them. ਇਹ ਉਹਨਾਂ ਨੇ ਸਾਈਡ ਨੋਟ ਤੇ ਇਹ ਕਿਹਾ ਕਿ ਭਾਈ ਇਹ ਜਿਹੜੇ ਨੇ, ਹੁਣ ਅਸੀਂ ਉਸ ਬੈਕਗਰਾਊਂਡ 'ਚ ਨਹੀਂ ਜਾਣਦੇ ਕਿ ਵੀ ਇਹ ਪਟਿਆਲਾ, ਨਾਭਾ, ਜੀਂਦ ਔਰ ਫਰੀਦਕੋਟ ਰਿਆਸਤਾਂ ਦਾ ਰੋਲ ਕੀ ਰਿਹਾ। ਰਿਪੁਦਮਨ ਸਿੰਘ ਇੱਕ ਐਕਸੈਪਸ਼ਨ ਹੈ, ਲੇਕਿਨ ਬਹੁਤ ਵਾਰ ਹੁਣ ਜਦੋਂ ਰਿਪੁਦਮਨ ਸਿੰਘ 1924 ਦੇ ਵਿੱਚ ਜਲਾਵਤਨ ਕਰਕੇ 23 ਜਾਂ 24 ਦੇ ਵਿੱਚ ਭੇਜਿਆ ਜਾਂਦਾ ਹੈ, 1942 'ਚ ਉਹਨਾਂ ਦੀ ਡੈਥ ਹੁੰਦੀ ਹੈ, ਉਹ 20-22 ਸਾਲ ਦਾ ਵੀ ਇੱਕ ਵੱਡਾ ਗੈਪ ਹੈ। ਸਾਨੂੰ ਕੋਈ ਦੇਖਣ ਨੂੰ ਨਹੀਂ ਮਿਲਿਆ ਵੀ ਉਹਨਾਂ ਨੇ ਕੀ ਐਕਟੀਵਿਟੀ ਕੀਤੀ, ਭਾਵੇਂ ਉਹ ਫਾਰ ਆਫ ਸੀ, ਅੰਡਰ ਹਾਊਸ ਅਰੈਸਟ ਵਾਂਗ ਸੀ, ਲੇਕਿਨ ਜਿਹੜਾ ਉਹ ਬਹੁਤ ਕੁਝ ਸਾਫ਼ ਨਹੀਂ ਹੈ। ਲੇਕਿਨ ਅਸੀਂ ਫਿਰ ਵੀ ਰਿਪੁਦਮਨ ਸਿੰਘ ਨਾਭਾ ਉਹਨਾਂ ਦਾ ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਜਿਹਦੇ ਕਰਕੇ ਅਸੀਂ ਮੋਰ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਜਦੋਂ ਉਹ ਬ੍ਰਿਟਿਸ਼ ਪ੍ਰੀਵੀ ਕਾਉਂਸਲ ਦੇ ਮੈਂਬਰ ਸੀ 1909 ਦੇ ਵਿੱਚ, ਜਿਹੜਾ ਆਨੰਦ ਮੈਰਿਜ ਐਕਟ ਬ੍ਰਿਟਿਸ਼ ਕਾਉਂਸਲ ਤੋਂ ਪਾਸ ਕਰਵਾਇਆ, ਉਹਦੇ 'ਚ ਰਿਪੁਦਮਨ ਸਿੰਘ ਨਾਭਾ ਦਾ ਵੱਡਾ ਰੋਲ ਸੀ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਵੀ ਐਕਟ ਪਾਸ ਹੋਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਜਿਹੜੀ ਹੈ ਉਹਨਾਂ ਦੀ ਆਪਣੀ ਭੈਣ ਦਾ ਆਨੰਦ ਕਾਰਜ ਸੀ, ਮਹਾਰਾਜਾ ਹੀਰਾ ਸਿੰਘ ਸੀ, ਕਿਉਂਕਿ ਰਿਪੁਦਮਨ ਸਿੰਘ ਦਾ ਜੇ ਪ੍ਰਿੰਸ ਸੀ, ਗੱਦੀ ਨਹੀਂ ਸੀ ਮਿਲੀ, ਔਰ ਮਹਾਰਾਜਾ ਹੀਰਾ ਸਿੰਘ ਨੇ ਕਿਹਾ ਜੀ ਨਾ, ਮੈਂ ਤਾਂ ਆਪਣੀ ਡਾਟਰ ਦਾ, ਯਾਨੀ ਕਿ ਰਿਪੁਦਮਨ ਸਿੰਘ ਦੀ ਸਿਸਟਰ, ਉਹਦਾ ਆਨੰਦ ਕਾਰਜ ਤਾਂ ਅੱਗ ਨਾਲ ਹੀ ਫੇਰੇ ਲਵਾਂਗੇ, ਬ੍ਰਾਹਮਣਿਕਲ ਸਨਾਤਨੀ ਰੀਤ, ਔਰ ਉਹਦੇ ਨਾਲ ਹੀ ਲਏ। ਸੋ ਇਹ ਓਵਰਆਲ ਜੇ ਦੇਖਣਾ ਹੋਏ ਤਾਂ ਫਿਰ ਇਹ ਪਾਰਟ ਬਹੁਤ ਸਾਰਾ ਇਹਨਾਂ ਦਾ ਮਿਕਸ ਜਿਹਾ ਕੰਮ ਹੈ। ਰਿਪੁਦਮਨ ਸਿੰਘ ਇੱਕ ਹਿਸਟੋਰੀਕਲ ਫਿਗਰ ਹੈ, ਉਹਨਾਂ ਦਾ ਰੋਲ ਜਿਹੜਾ ਉਹ ਸਿਰ ਮੱਥੇ। ਲੇਕਿਨ ਜੇ ਅਸੀਂ ਅੱਗੋਂ ਜਨਰੇਸ਼ਨ ਪ੍ਰਤਾਪ ਸਿੰਘ ਤੇ ਦੂਜਿਆਂ ਦਾ ਦੇਖਦੇ ਹਾਂ, ਹੁਣ ਇਹ ਰਾਜਕੁਮਾਰ ਆਇਆ, ਚਲੋ ਰਾਜਕੁਮਾਰ ਸੋਹਣੀ ਪੰਜਾਬੀ ਬੋਲਦਾ, ਪੱਗ ਵੀ ਬਹੁਤ ਸੋਹਣੀ ਬੰਨ੍ਹਦਾ ਹੈ ਔਰ ਗੱਲਾਂ ਵੀ ਸੋਹਣੀਆਂ ਕਰਦਾ ਹੈ, ਪਰ ਇਹਦੇ 'ਚੋਂ ਹੁਣ ਅਸੀਂ ਜੇ ਸਰਕਾਰੇ ਖਾਲਸਾ ਜਾਂ ਖਾਲਸਾ ਰਾਜ ਜਾਂ ਦੂਜੇ ਤੀਜਾ ਦੇਖੀਏ ਤੇ ਇਹ ਪਾਰਟ ਜਿਹੜਾ ਉਹ ਬਹੁਤਾ ਠੀਕ ਨਹੀਂ ਹੋਏਗਾ। ਔਰ ਦੂਸਰੀ ਲਿਖਤ ਜਿਹੜੀ ਇਹਨਾਂ ਦੀ ਉਹ ਆਦਮਪੁਰ ਹਵਾਈ ਅੱਡੇ ਦੇ ਨਾਂ ਨੂੰ ਜਿਹੜਾ ਉਹ ਬਦਲਣ ਨੂੰ ਲੈ ਕੇ ਹੈ, ਉਹਦੇ 'ਚ ਜਿਹੜਾ ਕੁਛ ਪਾਰਟ ਮੈਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰਕਾਰ ਜਿਵੇਂ ਡੇਰਾ ਬੱਲਾਂ ਨੂੰ ਪ੍ਰਾਇਰਟੀ ਦੇ ਰਹੀ ਹੈ, ਔਰ ਇਹ ਸਾਰੇ ਦੇ ਨਾਲ ਈਵਨ ਇਹਨਾਂ ਦੇ ਆਪਣੇ ਦਾਇਰਾ ਕਾਰ 'ਚ ਵੀ ਮਜ਼੍ਹਬੀ ਸਿੱਖ ਜਿਹੜੇ ਨੇ ਉਹ ਇਗਨੋਰ ਕੀਤੇ ਜਾ ਰਹੇ ਨੇ। ਜੇ ਨਾਂ ਬਦਲਣਾ ਹੀ ਹੈ ਤੇ ਫਿਰ ਕਿਉਂ ਨਹੀਂ ਜਿਹੜਾ
ਬਾਬਾ ਜੀਵਨ ਸਿੰਘ ਦੇ ਨਾਂ ਦੇ ਉੱਤੇ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਨਾਂ ਦੇ ਉੱਤੇ ਹੁੰਦਾ, ਔਰ ਇਹ ਡੇਰਾ ਬੱਲਾ ਨੂੰ ਜਿਹੜੇ ਹਿੰਦੂਤਵਾਦੀ ਖੇਡ ਖੇਡ ਰਹੇ ਨੇ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨੇ ਸਾਈਡ ਨੋਟ ਵੈਨ ਖਾਲਿਸਤਾਨ ਇਜ਼ ਲਿਬਰੇਟਡ ਵੀ ਵਿਲ ਰੀਨੇਮ ਇਟ ਟੂ ਬੇਗਮਪੁਰਾ 에ਅਰਪੋਰਟ। ਔਰ ਬਿਲਕੁਲ, ਕਿਉਂਕਿ ਜੇ ਸੱਚਮੁੱਚ ਭਗਤ ਰਵਿਦਾਸ ਜੀ ਦੀ ਆਈਡੀਓਲੋਜੀ ਨੂੰ ਸਮਝਣਾ ਹੈ ਤੇ ਉਹ ਤਾਂ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੈ ਠਾਓ ਨਾ ਤਸ਼ਵੀਸ਼ ਖਰਾਜ ਨਾ ਮਾਲ खौफ न खता न तरस जवाल अब मोए खूब वतन गए पाई उहाँ खैर सदा मेरे भाई कायम दायम सदा पातशाही दोम न सेम एक सुआही। सब अव्वल दर्जे के शहरी, सैकंड क्लास थर्ड क्लास कोई नहीं। जी डॉक्टर साहब, बहुत बहुत धन्यवाद। सो थले ने ब्रेक व्यूअर्स, तो तुसीं कितने जाना मिलते हैं आफ्टर दिस शॉर्ट ब्रेक।